ਅੱਛਾ ਜੀ, ਕੱਲ੍ਹ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਸੀ। 14 ਅਗਸਤ ਦਾ ਦਿਨ ਸੀ। ਬੜੇ ਲੋਕਾਂ ਨੇ ਜੀ ਜਸ਼ਨ ਆਜ਼ਾਦੀ ਮਨਾਇਆ। ਅਤੇ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਲਈ ਸੀ। ਹੁਣ ਅਸੀਂ ਅੰਗਰੇਜ਼ਾਂ ਦੀਆਂ ਝੋਲੀਆਂ 'ਚ ਪਏ ਹਾਂ। ਆਜ਼ਾਦੀ ਮਨਾਉਂਦੇ ਹਾਂ ਅਸੀਂ ਫਿਰ ਵੀ। ਔਰ ਦੂਸਰੀ ਗੱਲ, ਕੱਲ੍ਹ ਜੀ ਅਫਗਾਨ ਸਦਰ 'ਚ ਬੜੇ ਬੜੇ ਲੋਕਾਂ ਨੂੰ ਦੰਗੇ ਦਿੱਤੇ। ਅੰਨਾ ਵੰਡੇ ਰੇਵੜੀਆਂ ਮੁੜ ਮੁੜ ਆਪਣਿਆਂ ਨੂੰ। ਉਹ ਸ਼ਰਮ DGI SPR ਨੂੰ ਵੀ ਨਹੀਂ ਆਉਂਦੀ। ਹੁਣ ਫੌਜ ਨੂੰ ਤਾਂ ਆਉਣੀ ਨਹੀਂ ਸਾਡੀ ਨੂੰ, ਅਤੇ ਉਹਨੂੰ ਵੀ ਨਹੀਂ ਆਉਂਦੀ। ਉਹ ਜਿਹੜਾ ਬਿਆਨ ਦੇ ਦਿੰਦਾ ਖੜਾ ਹੋ ਕੇ ਜੀ ਇੰਡੀਆ ਨੇ ਹਮ ਪੇ ਹਮਲਾ ਕਰ ਦਿਆ। ਉਹ ਇੰਡੀਆ ਨੇ ਤੁਹਾਡੇ 'ਤੇ ਹਮਲਾ ਕਰਤਾ। 700 ਕਿਲੋਮੀਟਰ ਅੰਦਰ ਆ ਕੇ ਉਹਨਾਂ ਨੇ ਤੁਹਾਡੀ ਵਜਾ ਦਿੱਤੀ। ਮੈਨੂੰ ਇਹ ਸਮਝ ਨਹੀਂ ਆਈ ਫਿਰ ਤੁਸੀਂ ਖੜ੍ਹੇ ਹੋ ਕੇ ਆਪਣੀ ਨਾਕਾਮੀ ਦਾ ਇਤਰਾਫ ਕਰਨ ਦੀ ਬਜਾਏ ਤੁਸੀਂ ਬੜੀ ਛਾਤੀ ਚੌੜੀ ਕਰ ਰਹੇ ਹੋ। ਇਹ ਪਲਾਂਟਡ ਜੰਗ ਜਿਹੜੀ ਹੁੰਦੀ ਹੈ ਨਾ, ਇਹ ਐਡੀ ਸੌਖੀ ਤੁਸੀਂ ਆਪਣਾ ਵਕਾਰ ਬਹਾਲ ਕਰਨ ਨੂੰ ਤਾਂ ਲਾ ਸਕਦੇ ਹਾਂ, ਉਵੇਂ ਨਹੀਂ ਹੁੰਦੀ ਹੈਗੀ। ਠੀਕ ਆ। ਅਤੇ ਮੈਨੂੰ ਇਹ ਦੱਸੋ ਵੀ ਅੱਜ ਤੱਕ ਕਿਹੜਾ ਕਾਰਨਾਮਾ ਕੀਤਾ, ਕੋਈ ਚੀਜ਼ ਆਜ਼ਾਦ ਕੀਤੀ ਹੋਵੇ। ਕੱਲ੍ਹ ਬਲਕਿ ਸਾਡੇ ਘਰ ਆਇਆ ਸੀ ਉਹ ਜੀ ਡੇਂਗੀ ਦੀ ਸਪਰੇਅ ਕਰਾ ਲਓ। ਮੈਂ ਕਿਹਾ ਯਾਰ ਇਹ ਹਕੂਮਤ ਦੀ ਚੀਜ਼ਾਂ ਜਿਹੜੀਆਂ ਇਹ ਕੋਈ ਕਾਬਿਲ ਭਰੋਸਾ ਤਾਂ ਹੈ ਨਹੀਂ। ਫਿਰ ਵੀ ਤਸਵੀਰਾਂ ਖਿੱਚ ਲਓ ਭਾਈ ਤੁਸੀਂ ਆਪਣੇ ਬਣਾ ਕੇ। ਅਤੇ ਉਹਨਾਂ ਨੇ ਕਿਹਾ ਨਹੀਂ ਜੀ ਭਾਈ ਇਹ ਇੰਡੀਆ ਤੋਂ ਇੰਪੋਰਟਡ ਦਵਾਈ ਆਈ ਹੋਈ ਹੈ ਅਤੇ ਇਹ ਕਰਾ ਲਓ, ਬੜੀ ਫਾਇਦੇਮੰਦ ਆ। ਉਹ ਲੱਖ ਲਾਹਨਤ ਤੁਹਾਡੇ 'ਤੇ। ਉਦੋਂ ਤੁਸੀਂ ਇੰਡੀਆ ਤੋਂ ਚੀਜ਼ਾਂ ਮੰਗਾ ਕੇ ਇੱਥੇ ਤੁਸੀਂ ਹਕੂਮਤੀ ਲੈਵਲ 'ਤੇ ਚੀਜ਼ਾਂ ਮੰਗਾ ਕੇ ਅਤੇ ਤੁਸੀਂ ਉਹ ਕਰਾਉਂਦੇ ਪਏ ਆ, ਅਤੇ ਉੱਧਰੋਂ ਸਾਡੀ ਇੰਡੀਆ ਨਾਲ ਦੁਸ਼ਮਣੀ ਆ। ਯਾਰ ਕੋਈ ਸ਼ਰਮ, ਕੋਈ ਹਯਾ, ਕੋਈ ਗੈਰਤ ਹੈ ਹੀ ਨਹੀਂ ਕੌਮ 'ਚ। ਤਾਂ ਵੈਸੇ ਹੀ ਨਹੀਂ ਹੈਗੀ ਇਸ ਕੌਮ 'ਚ। ਇੱਥੇ ਹੈ। ਦੂਸਰਾ, ਸਾਰਿਆਂ ਨੂੰ ਇਨਾਮ ਦਿੱਤਾ। ਕਿਸੇ ਨੂੰ ਚੁੱਕਣ ਦਾ ਇਨਾਮ ਦਿੱਤਾ, ਕਿਸੇ ਨੂੰ ਲੰਮਾ ਪੈਣ ਦਾ ਇਨਾਮ ਦਿੱਤਾ, ਕਿਸੇ ਨੂੰ ਥੱਲੇ ਪੈਣ ਦਾ ਇਨਾਮ ਦਿੱਤਾ, ਕਿਸੇ ਨੂੰ ਉੱਤੇ ਪੈਣ ਦਾ ਨਿਸ਼ਾਨੇ ਹੈਦਰ ਦੇ ਦਿੱਤਾ ਤੁਸੀਂ। ਉਹ ਸਲਮਾ ਭੱਟ ਕਿੱਧਰ ਗਈ ਜਿਹਨੇ 9 ਕਿਸਮਾਂ ਯਾਦ ਕੀਤੀਆਂ। ਉਹ ਸਾਇੰਸਦਾਨ ਕੀਤੇ ਸੀ, ਉਹਨੂੰ ਕਿਉਂ ਨਹੀਂ ਦਿੱਤਾ ਤੁਸੀਂ ਕੁਛ? ਉਹਨੂੰ ਵੀ ਦੇ ਦਿੰਦੇ ਕੁਛ। ਕੋਈ ਹੱਥ 'ਚ ਹੀ ਫੜਾ ਦਿੰਦੇ ਉਹਦੇ ਕੁਛ। ਕੋਈ ਲੰਬਾ 6 ਇੰਚ ਵਾਲਾ ਹੀ ਫੜਾ ਦਿੰਦੇ ਉਹਦੇ ਹੱਥ 'ਚ। ਲੇਕਿਨ ਉਹ ਵੀ ਨਹੀਂ ਦਿੱਤਾ ਉਸ ਵਿਚਾਰੀ ਨੂੰ। ਉਹਨੇ ਐਡਾ ਮਿਹਨਤ ਨਾਲ 9 ਕਿਸਮਾਂ ਯਾਦ ਕੀਤੀਆਂ ਸੀ ਚਾਵਲਾਂ ਦੀਆਂ। ਕੋਈ ਸ਼ਰਮ ਹੈ ਹੀ ਨਹੀਂ ਹਕੂਮਤੀ ਅਦਾਰਿਆਂ 'ਚ ਤਾਂ ਛੱਡੋ, ਉਹ ਲੋਕਾਂ 'ਚ ਵੀ ਸ਼ਰਮ ਕੋਈ ਨਹੀਂ। ਐਡੀਆਂ ਐਡੀਆਂ ਦਾੜ੍ਹੀਆਂ ਰੱਖ ਕੇ ਉਹ ਤਾਰੜ ਉਹਨੇ ਕੰਮ ਕੀ ਕੀਤਾ ਜੀ? ਉਹਨੇ ਜੀ ਤਰਜਮਾਨੀ ਕੀਤੀ ਜੰਗ ਦੇ ਦੌਰਾਨ। ਉਹਦਾ ਜਿਹੜਾ ਉਹ ਰਫੀਕ ਤਾਰੜ ਦਾ ਉਹ ਕੀ ਲੱਗਦਾ ਹੈ ਸੀ, ਕੋਈ ਹਰਾਮ ਉਹਦਾ ਹਲਾਲੀ ਸੀ ਜਾਂ ਹਰਾਮੀ ਸੀ, ਜੋ ਵੀ ਸੀ। ਉਹ ਤੁਹਾਡੇ 'ਚ ਗੈਰਤ ਹੀ ਕੋਈ ਨਹੀਂ, ਬੇਗੈਰਤ ਇਨਸਾਨੋ। ਫਿਰ ਤੁਸੀਂ ਇੱਥੇ ਕਿਸੇ ਕਿਸਾਨ ਨੂੰ ਤੁਸੀਂ ਦਿੱਤਾ ਕੋਈ ਅਵਾਰਡ? ਕੋਈ ਕਿਸਾਨ ਹੈ ਸੀ ਜਿਹਨੂੰ ਅਵਾਰਡ ਦਿੱਤਾ, ਜਿਹਨੇ ਆਪਣੀ ਫਸਲਾਂ ਅੱਜ ਤੱਕ ਜਿਹੜੀਆਂ ਨਾ ਥੋੜ੍ਹੀਆਂ ਮਹਿੰਗੀਆਂ ਚੀਜ਼ਾਂ ਲੈ ਕੇ ਅਤੇ ਆਪਣੀਆਂ ਸਸਤੀਆਂ ਫਸਲਾਂ ਤੁਹਾਨੂੰ ਦਿੱਤੀਆਂ? ਅੱਜ ਵੀ ਤੁਸੀਂ DAP ਯੂਰੀਆ ਦਾ ਰੇਟ ਚੈੱਕ ਕਰ ਲਓ, ਸਪਰੇਆਂ ਦੇ ਰੇਟ ਚੈੱਕ ਕਰ ਲਓ, ਔਰ ਉਹਨਾਂ ਨੂੰ ਤੁਸੀਂ ਮੈਚ ਕਰਾ ਲਓ ਆਪਣੇ ਨਾਅਹਿਲ ਜਿਹੜੇ ਤੁਹਾਡੇ ACDC ਆ, ਜਿਹੜੇ ਤੁਹਾਨੂੰ ਰਿਪੋਰਟਾਂ ਪੇਸ਼ ਕਰਦੇ ਆ। ਇਹਨਾਂ ਨੂੰ ਮੈਚ ਕਰਾ ਕੇ ਰੇਟ ਕਢਾ ਕੇ ਦੇਖੋ ਨਾ, ਵੀ ਕਿਸੇ ਕਿਸਾਨ ਨੇ, ਕਿਸੇ ਹਰਾਮਜ਼ਾਦੇ ਨੇ ਕਿਸਾਨ ਦੇ ਬਾਰੇ ਸੋਚਿਆ ਹੋਵੇ। ਉਹ ਤੁਹਾਡੀ ਹਰਾਮਜ਼ਾਦਗੀ ਨੂੰ ਆਵਾਜ਼ ਆਉਂਦੀ ਹੈਗੀ। ਕਿਸੇ ਨੇ ਨਹੀਂ ਇਹ ਗੱਲ ਸੋਚੀ ਹੈਗੀ। ਕਿਸੇ ਕਿਸਾਨ ਨੂੰ ਤੁਸੀਂ ਦਿੱਤਾ, ਉਹ ਜਿਹੜਾ 100 ਕਿ 1000 ਏਕੜ ਦਾ ਮਾਲਕ ਖਾਲਦ ਖੋਖਰ ਗੱਦਾਰ ਕਿਸਾਨਾਂ ਦਾ, ਉਹਨੂੰ ਹੀ ਦੇ ਦਿੰਦੇ। ਚਲੋ ਉਹਨੂੰ ਵੀ ਨਹੀਂ ਦਿੱਤਾ ਤੁਸੀਂ ਇਨਾਮ। ਕੁਛ ਤਾਂ ਦੇ ਦਿੰਦੇ ਉਹਨੂੰ ਵੀ। ਜਿਹੜੇ ਕਿਸਾਨਾਂ ਨੇ ਆਪਣੀ ਮਤਲਬ ਕੰਮ ਮਹਿੰਗੀਆਂ ਫਸਲਾਂ ਜਿਹੜੀਆਂ ਆਪਣੀਆਂ ਤੁਹਾਨੂੰ ਕੌੜੀਆਂ ਦੇ ਭਾਅ, ਉਹ ਵੀ ਕੋਈ ਨਹੀਂ ਲੈ ਰਿਹਾ ਹੈਗਾ ਇੱਥੇ। ਔਰ ਤੁਸੀਂ ਫਰਮਾ ਰਹੇ ਆ ਜੀ ਇੱਥੇ ਖੁਸ਼ਹਾਲੀ ਆ ਮੁਲਕ ਦੇ ਵਿੱਚ। ਕਿਹੜੀ ਖੁਸ਼ਹਾਲੀ ਆ? ਸਾਡੀਆਂ ਫਸਲਾਂ ਤਾਂ ਕੋਈ ਅੱਜ ਤੱਕ ਨਹੀਂ ਲੈਣ ਨੂੰ ਤਿਆਰ। 6 ਮਹੀਨੇ ਹੋ ਗਏ ਫਸਲਾਂ ਸਾਡੇ ਕੋਲ ਪਈਆਂ। ਕਿਸੇ ਬੰਦੇ ਨੂੰ ਫੋਨ ਕਰ ਲਓ, ਕਿਸੇ ਹਰਾਮੀ ਨੂੰ ਕਰ ਲਓ ਵੀ ਯਾਰ ਚੁੱਕ ਲਓ ਉਹਨੂੰ ਲਓ, ਉਹ ਅੱਗੋਂ ਰੇਟ ਇਸ ਤਰ੍ਹਾਂ ਦਾ ਦੱਸਦੇ ਆ ਕਿ ਸਾਨੂੰ ਭੈਣ ਚੋਦ ਆਪ ਸ਼ਰਮ ਆਉਂਦੀ ਆ। ਅਸੀਂ ਕਹਿੰਦੇ ਅੱਗ ਲਾ ਦਈਏ ਇਹਨੂੰ ਅਸੀਂ। ਔਰ ਤੁਸੀਂ ਮੁਲਕ 'ਚ ਖੁਸ਼ਹਾਲੀ ਦੱਸਦੇ ਆ ਸਾਨੂੰ। ਇਹ ਕਿਹੜੀ ਖੁਸ਼ਹਾਲੀ ਆ ਮੁਲਕ ਦੇ ਵਿੱਚ? ਇਹ ਤਾਂ ਉਹੀ ਹਿਸਾਬ ਆ, ਅੰਨਾ ਵੰਡੇ ਰੇਵੜੀਆਂ ਮੁੜ ਆਪਣਿਆਂ ਨੂੰ। ਤੁਸੀਂ ਆਪਣਿਆਂ ਨੂੰ ਦੇਈ ਜਾਂਦੇ ਆ। ਜਿਹੜੇ ਤੁਹਾਡੀ ਗੱਲ ਮੰਨਦੇ ਆ ਐਸਟੈਬਲਿਸ਼ਮੈਂਟ ਦੀ, ਉਹਨਾਂ ਨੂੰ ਤੁਸੀਂ ਹਰਸ਼ਾ ਦੇਣ ਲੱਗੇ ਆ। ਬਾਕੀ ਕਿਸਾਨ ਮਰ ਜਾਵੇ ਡੁੱਬ ਕੇ, ਉਹ ਜਿਹੜੇ ਝੋਨਾ ਲਾਈ ਖੜ੍ਹੇ ਹੁਣ ਅੱਜ ਕੱਲ੍ਹ, ਉਹ ਉਸ ਝੋਨੇ ਵਾਲੇ ਪਾਣੀ 'ਚ ਡੁੱਬ ਕੇ ਮਰ ਜਾਣ, ਤੁਹਾਨੂੰ ਕੋਈ ਪਰਵਾਹ ਨਹੀਂ। ਤੁਹਾਡੀ ਖਾਦ ਦਾ ਰੇਟ ਨਹੀਂ ਥੱਲੇ ਡਿੱਗਿਆ, ਤੁਹਾਡੀ ਯੂਰੀਆ ਦਾ ਰੇਟ ਥੱਲੇ ਨਹੀਂ ਡਿੱਗਿਆ, ਪੈਸਟੀਸਾਈਡ ਤੁਹਾਡੀ ਉੱਤੇ, ਉਹ ਫਿਰ ਤੁਹਾਨੂੰ ਸ਼ਰਮ ਨਹੀਂ ਆਉਂਦੀ? ਸਭ ਤੋਂ ਬੜੀ ਗੱਲ ਕਿ ਹਕੂਮਤ ਨੂੰ ਤਾਂ ਛੱਡੋ, ਇਹ ਤਾਂ ਹਲਾਲੀਆਂ ਦੀ ਹੈ ਹੀ ਨਹੀਂ ਨਾ। ਇਹਦੇ 'ਚ ਤਾਂ ਕੋਈ ਹਲਾਲੀ, ਅਗਰ ਇੱਜ਼ਤਦਾਰ ਹੋਣ ਨਾ ਇਹ ਲੋਕ,
ਤੇ ਇਹ ਇਹਨਾਂ ਵਾਸਤੇ ਇੰਨੀ ਕੁ ਬੜੀ ਹੈ ਕਿ ਮੁਲਕ ਦੇ ਵਿੱਚੋਂ ਇਹਨਾਂ ਨੂੰ 24-25 ਕਰੋੜ ਦੇ ਵਿੱਚੋਂ ਹੀ ਇੱਕ ਬੰਦਾ ਹਰਾਮੀ ਕਹਿ ਦੇਵੇ ਨਾ ਤੇ ਛੱਡ ਕੇ ਚਲੇ ਜਾਣ। ਗੈਰਤਮੰਦ ਜਿਹੜੀਆਂ ਪਹਿਲੇ ਜਿਹੜੀਆਂ ਆਪਣੇ ਆਪਣੇ ਬਜ਼ੁਰਗਾਂ ਦੀਆਂ ਮਿਸਾਲਾਂ ਦਿੰਦੀਆਂ, ਜਿਸ ਤਰ੍ਹਾਂ ਜ਼ਰਦਾਰੀ, ਹਾਕਮ ਜ਼ਰਦਾਰੀ ਦੀਆਂ ਦਿੰਦਾ ਅਤੇ ਉਹ ਭੁੱਟੋ ਦੀਆਂ ਦਿੰਦਾ ਜਿਹਨੇ ਮੁਲਕ ਤੋੜਿਆ, ਔਰ ਜਿਹੜੇ ਨਵਾਜ਼ ਸ਼ਰੀਫ ਹੋਣੀ ਜੀ ਆਪਣੀ ਉਹ ਦੱਸਦੇ ਆ ਸਾਰੀਆਂ। ਉਹ ਯਾਰ ਤੁਹਾਡੇ 'ਚ ਪਤਾ ਨਹੀਂ ਗੈਰਤ ਹੈ ਹੀ ਕੋਈ ਨਹੀਂ ਯਾਰ। ਅੱਲਾ ਤੁਹਾਨੂੰ ਪਤਾ ਨਹੀਂ ਕਦੋਂ ਗੈਰਤ ਤੁਹਾਡੇ 'ਚ ਆਉਣੀ ਨਹੀਂ ਹੈਗੀ ਵੈਸੇ। ਅਤੇ ਕਿਸੇ ਇੱਕ ਕਿਸਾਨ ਨੂੰ ਤੁਸੀਂ ਦਿੱਤਾ ਹੋਵੇ ਵੀ ਉਹਨੇ ਆਪਣੀ ਕਣਕ ਜਿਹੜੀ ਹੈ ਨਾ 4000 'ਤੇ ਤਿਆਰ ਕਰਕੇ 2300 'ਤੇ ਆਵਾਮ ਦੀ ਫਲਾਹ ਵਾਸਤੇ ਦਿੱਤੀ ਆ। ਅਸਲ ਤਾਂ ਉਹ ਹੱਕਦਾਰ ਸੀ ਇਹ ਨਿਸ਼ਾਨਿਆਂ ਦਾ, ਜਿਹੜੇ ਤੁਸੀਂ ਨਾ ਵੰਡੇ ਆ ਲੋਕਾਂ ਨੂੰ, ਜਿਨ੍ਹਾਂ ਨੇ ਚੁੱਕਣ ਦੇ, ਥੱਲੇ ਲੰਮੇ ਪੈਣ ਦੇ, ਉੱਤੇ ਪੈਣ ਦੇ, ਉਹਨਾਂ ਨੂੰ ਤੁਸੀਂ ਨਿਸ਼ਾਨ ਦਿੰਦੇ ਫਿਰਦੇ ਆ। ਇਹ ਯਾਰ ਕੋਈ ਬੰਦਿਆਂ ਵਾਲੀ ਗੱਲ ਹੀ ਨਹੀਂ ਹੈਗੀ ਨਾ ਇਹਨਾਂ ਅਦਾਰਿਆਂ 'ਚ ਆ। ਔਰ ਹਰ ਅਦਾਰੇ ਦੇ ਵਿੱਚ ਕਰਪਟ ਬੰਦੇ ਬੈਠੇ ਆ। ਉਹ ਸਾਡੇ ਜਨਰਲ ਸਾਹਿਬ, ਫੀਲਡ ਮਾਰਸ਼ਲ ਸਾਹਿਬ, ਉਹ ਜ਼ਰਾ ਇਹ ਚੀਜ਼ ਤਾਂ ਦੱਸ ਦੇਣ ਨਾ। ਉਹ ਜਿਹੜੇ ਕਹਿੰਦੇ ਸੀ ਵੀ ਸੋਸ਼ਲ ਮੀਡੀਆ ਕਹਿ ਦੇਤਾ ਹੈ ਕਿ ਜੀ ਫਾਰਵਰਡ ਕਰ ਦਿਓ ਇਸਕੋ। ਉਹ ਭਾਈ ਮੇਰੇ ਤੂੰ ਤਹਿਕੀਕ ਕਰ ਲਿਆ ਕਰੋ। ਮੈਂ ਤਹਿਕੀਕ ਦੱਸਦਾ ਤੈਨੂੰ, ਸਾਬਤ ਕਰਦਾ ਕਿ ਤੁਹਾਡੇ ਅਦਾਰੇ ਕਿੰਨੇ ਕਰਪਟ ਆ। ਉਹ ਤੁਸੀਂ ਕਰਪਸ਼ਨ ਨੇ ਸਾਨੂੰ ਤਾਂ ਜ਼ਲੀਲ ਕਰ ਹੀ ਦਿੱਤਾ। ਸਭ ਤੋਂ ਬੜੀ ਗੱਲ ਮੈਨੂੰ ਇਹ ਦੱਸੋ ਵੀ ਖੁਸ਼ਹਾਲੀ ਕਿਹੜੀ ਜਗ੍ਹਾ 'ਤੇ ਆ। ਕਦੇ ਗਰੀਬ ਆਵਾਮ 'ਚ ਨਿਕਲੋ, ਪਤਾ ਲੱਗੇ ਇੱਥੇ ਹਰ ਸਿਆਸਤਦਾਨ ਨੇ 100 ਗਾਰਡ ਰੱਖੇ ਹੋਏ ਆ ਅਤੇ ਪ੍ਰੋਟੋਕੋਲ ਰੱਖੇ ਹੋਏ। ਜਿੱਥੇ ਉਹ ਜਾਂਦੇ ਆ ਨਾਲ ਹਰ ਥਾਣੇ ਦੀ ਪੁਲਿਸ ਗੱਡੀਆਂ ਨਾਲ 6 ਲਾ ਕੇ ਤੁਰੀ ਫਿਰਦੀ ਆ ਪ੍ਰੋਟੋਕੋਲ ਨੂੰ। ਫਿਰ ਉਹੀ ਹਕੂਮਤ ਖਤਮ ਹੁੰਦੀ ਆ, ਉਹੀ ਪੁਲਿਸ ਹੁੰਦੀ ਹੈ ਜਿਹੜੀ ਇਹਨਾਂ ਦੇ ਪਿੱਛੇ ਗਿਰੇਬਾਨਾਂ ਤੋਂ ਫੜਦੀ ਫਿਰਦੀ ਹੁੰਦੀ ਹੈ ਇਹਨਾਂ ਨੂੰ। ਠੀਕ ਆ, ਇਹਨਾਂ 'ਚ ਤਾਂ ਸ਼ਰਮ ਵੈਸੇ ਹੀ ਕੋਈ ਨਹੀਂ। ਔਰ ਬਾਕੀ ਜਿਹੜਾ ਸਾਡਾ ਕੋਈ ਕੋਰ ਕਮਾਂਡਰ ਆ, ਕੋਈ ਵੀ ਆ, ਉਹ ਵੀ ਪ੍ਰੋਟੋਕੋਲ 'ਚ ਚੱਲ ਰਿਹਾ ਹੁੰਦਾ। ਠੀਕ ਆ, ਤੁਸੀਂ ਐਵੇਂ ਆਵਾਮ 'ਚ ਨਿਕਲ ਕੇ ਦਿਖਾਓ ਨਾ, ਪਤਾ ਲੱਗੇ। ਫਿਰ ਅਸੀਂ ਪੁੱਛੀਏ ਵੀ ਅਸੀਂ ਵੀ ਦੇਖੀਏ ਵੀ ਆਵਾਮ ਸਾਡੇ ਨਾਲ ਆ। ਦੂਸਰੇ ਸਿਆਸਤਦਾਨ ਸਾਡੇ 'ਤੇ ਸਾਨ ਲਾਉਂਦੇ ਆ ਇਸ ਮੁਲਕ 'ਤੇ ਵੀ ਅਸੀਂ ਬੜੀ ਖੁਸ਼ਹਾਲੀ ਲਈ ਕੰਮ ਕਰਦੇ ਹਾਂ। ਤੁਸੀਂ ਨਾਅਹਲ ਇੰਨੇ, ਅਗਰ ਤੁਸੀਂ ਐਡੀ ਖੁਸ਼ਹਾਲੀ ਵਾਸਤੇ ਕੰਮ ਕਰਦੇ ਹੋ, ਤੁਸੀਂ ਆਪਣੀਆਂ ਜਾਇਦਾਦਾਂ ਕੌਮੀ ਖਜ਼ਾਨੇ 'ਚ ਕਿਉਂ ਨਹੀਂ ਦਿੰਦੇ ਹੈਗੇ? ਕਿਉਂ ਨਹੀਂ ਦਿੰਦੇ ਵੀ ਇਹ ਸਾਡੀ ਜਾਇਦਾਦ ਜਿਹੜੀ ਨਾ ਇੰਨੀ ਕੁ ਸਾਡੀ ਜ਼ਰੂਰਤ ਆ, ਬਾਕੀ ਅਸੀਂ ਵਕਫ ਕਰਦੇ ਹਾਂ ਕੌਮ ਲਈ। ਤੁਹਾਡੀ ਤਾਂ ਹਰ 2 ਮਹੀਨੇ ਬਾਅਦ ਲੈਂਡ ਕਰੂਜ਼ਰ ਨਵੀਂ 'ਤੇ ਚੜ੍ਹੇ ਫਿਰਦੇ ਹੁੰਦੇ ਆ ਤੁਸੀਂ। ਇਹ ਨਾਅਹਲੀਅਤ ਕੌਮ ਦੇ ਵਿੱਚ ਹੀ ਹੈ ਇੰਨੀ ਕਿ ਸਾਡੇ ਕੋਲ ਜ਼ਿਹਨ ਕੋਈ ਨਹੀਂ ਕੰਮ ਕਰਨ ਨੂੰ, ਸਾਡੇ ਕੋਲ ਕੁਛ ਵੀ ਕੋਈ ਨਹੀਂ ਕੰਮ ਕਰਨ ਨੂੰ। ਵੀ ਅਸੀਂ ਕੋਈ ਕੰਮ ਕਰਦੇ ਹਾਂ ਸਾਡਾ ਨੁਕਸਾਨ 'ਚ ਚਲਾ ਜਾਂਦਾ। ਇਹ ਐਡੇ ਜ਼ਹੀਨ ਫਤੀਨ ਲੋਕ ਆ ਵੀ ਇਹ ਜਿਹੜਾ ਕੰਮ ਕਰਦੇ ਆ ਇਹ ਮਹੀਨੇ ਬਾਅਦ ਹੀ 2 ਕਰੋੜ ਕੱਢ ਲੈਂਦੇ ਆ ਉਹਦੇ 'ਚੋਂ। ਉਹ ਯਾਰ ਸਾਨੂੰ ਤਾਂ ਦੱਸ ਦਿਓ ਉਹ ਜ਼ਹਾਨਤ, ਉਹ ਫਾਰਮੂਲਾ। ਚਲੋ ਕੌਮ ਨੂੰ ਦੇ ਦਿਓ ਤੁਸੀਂ, ਉਹ ਫਾਰਮੂਲਾ ਹੀ ਦੇ ਦਿਓ, ਕੌਮ ਆਪ ਮਿਹਨਤ ਕਰ ਲਊਗੀ। ਲੇਕਿਨ ਨਹੀਂ, ਇੱਥੇ ਕਰਪਸ਼ਨ ਹਰ ਅਦਾਰੇ ਦੇ ਵਿੱਚ ਇੰਨੀ ਆ ਕਿ ਜਿਹੜੇ ਅਦਾਰੇ ਚਲੇ ਜਾਓ ਉੱਥੇ ਪੈਸੇ ਦਿੱਤੇ ਬਗੈਰ ਕੋਈ ਕੰਮ ਨਹੀਂ ਹੁੰਦਾ ਹੈਗਾ। ਹਕੂਮਤ ਕਹਿੰਦੀ ਹੈ ਜੀ ਖੁਸ਼ਹਾਲੀ ਆਈ ਹੈ ਮੁਲਕ 'ਚ, ਫਲਾਣੀ GDP ਇੱਥੇ ਚਲੀ ਗਈ ਅਤੇ ਫਲਾਣਾ ਉੱਥੇ ਚਲਾ ਗਿਆ ਅਤੇ ਇੱਥੇ ਚਲਾ ਗਿਆ। ਯਾਰ ਕੋਈ ਹਯਾ ਸ਼ਰਮ ਹੀ ਕੋਈ ਨਹੀਂ ਤੁਹਾਡੇ 'ਚ। ਔਰ ਝੂਠ, ਇੰਤਹਾ ਦਾ ਝੂਠ। ਤੁਸੀਂ ਸਭ ਤੋਂ ਪਹਿਲੇ ਤਾਂ ਤੁਸੀਂ ਜਿਹੜੀ ਮੁਲਕ ਦੀ ਤਰੱਕੀ ਹੈ ਨਾ, ਉਹ ਇੱਥੋਂ ਦੇਖ ਲਓ ਕਿ ਅਸੀਂ ਗੰਦਮ ਪੈਦਾ ਕਰਨ ਵਾਲਾ ਮੁਲਕ, ਖੁਦ ਕਫੀਲ ਮੁਲਕ ਗੰਦਮ ਦੇ ਵਿੱਚ, ਉਹਦੇ ਵਿੱਚ ਰੋਟੀ 20 ਰੁਪਏ ਦੀ ਆ। ਫਿਰ ਕਹਿੰਦੇ ਆ ਜੀ ਬੂਟਾ ਗਾਲਾਂ ਕੱਢਦਾ, ਬੂਟਾ ਮਾਂ ਚੁਦਾਵੇ ਫਿਰ ਆਪਣੀ। ਅਤੇ ਬਦਕਿਸਮਤੀ ਹੈ ਸਾਡੀ ਇਹ। ਸਾਨੂੰ ਜਿਹੜੇ ਮੁਲਕ ਦੇ ਵਿੱਚ ਗੰਦਮ ਆਪਣੀ ਪੈਦਾ ਕਰਕੇ ਕਿਸਾਨ ਕੋਲੋਂ ਉਹ ਤੁਸੀਂ ਰੋਟੀ ਦਾ ਰੇਟ ਬਣਾਓ ਤਾਂ 2-4 ਰੁਪਏ ਪੈਂਦਾ, ਅਤੇ ਉਹ ਜਿਹੜੀ ਫੈਕਟਰੀਆਂ ਮਿੱਲਾਂ ਵਾਲਿਆਂ ਕੋਲ ਜਾ ਕੇ ਉਹ ਆਟੇ ਦੀ ਕੀਮਤ ਡਬਲ ਹੋ ਜਾਂਦੀ ਆ, ਉਹ ਹਰ ਚੀਜ਼ ਡਬਲ ਹੋ ਜਾਂਦੀ ਆ। ਕਿਸਾਨ ਦੀ ਕਿਉਂ ਨਹੀਂ ਹੁੰਦੀ ਬਈ? ਅਸੀਂ ਦਿਨ ਰਾਤ ਪਾਣੀ ਲਾਉਂਦੇ ਹਾਂ, ਮਿਹਨਤ ਕਰਦੇ ਹਾਂ, ਗੋਡੀਆਂ ਕਰਦੇ ਹਾਂ, ਹਰ ਚੀਜ਼ ਕਰਦੇ ਹਾਂ, ਸਾਡੀ ਤਾਂ ਕੋਈ ਚੀਜ਼ ਉੱਤੇ ਨਹੀਂ ਜਾਂਦੀ, ਉਹ ਤਾਂ ਮਜ਼ੀਦ ਥੱਲੇ ਆਉਂਦੀ ਆ। ਈਵਨ ਕਿ ਅਸੀਂ ਮੱਕੀ ਲਾਈ ਹੋਈ ਸੀ, 3400 ਰੁਪਏ 3200 ਰੁਪਏ ਰੇਟ ਸੀ। ਜਿਹੜੇ ਦਿਨ ਅਸੀਂ ਕੱਢੀ ਮੱਕੀ ਦਾ ਰੇਟ 1700। ਇਸ ਮਾਰਕੀਟ ਨੂੰ ਕੋਈ ਨਹੀਂ ਦੇਖਦਾ। ਇੱਥੇ ਤੁਹਾਡੀ ਕੋਈ ਪੀਰਾ ਫੋਰਸ ਜਿਹੜੀ ਆ ਉਹ ਕੋਈ ਐਕਸ਼ਨ ਨਹੀਂ ਲੈਂਦੀ। ਇੱਥੇ ਉਹ ਬਦਬਖਤ ਔਰਤ ਕੋਈ ਉਹ ਨਹੀਂ ਲੈਂਦੀ ਹੈਗੀ, ਐਕਸ਼ਨ ਨਹੀਂ ਲੈਂਦੀ ਹੈਗੀ। ਇੱਥੇ ਦੀ ਉਹ ਕੌਮ ਨੂੰ ਤੁਸੀਂ ਦਿਓ, ਤੁਸੀਂ ਰਿਲੀਫ ਦਿਓ ਕੌਮ ਨੂੰ, ਲੇਕਿਨ ਆਪਣੀ ਜੇਬਾਂ 'ਚੋਂ ਦਿਓ ਨਾ। ਸਾਡੀਆਂ ਜੇਬਾਂ 'ਚੋਂ ਕਿਉਂ ਤੁਸੀਂ ਦੇਣ ਲੱਗੇ ਹੋ? ਕਦੇ DAP ਦਾ ਰੇਟ ਇਸ ਮੁਲਕ 'ਚ ਨਹੀਂ ਫਿਕਸ ਹੋਇਆ। ਜੇ ਫਿਕਸ ਹੋਇਆ ਤਾਂ ਬਲੈਕ ਹੋ ਗਈ ਆ, ਕੋਈ ਐਕਸ਼ਨ ਲੈਣ ਵਾਲਾ ਨਹੀਂ। AC ਸਾਹਿਬ ਕਿਧਰੇ ਛਾਪਾ ਮਾਰਨਗੇ ਆਪਣੇ ਜਿਨ੍ਹਾਂ ਨਾਲ ਕੋਈ ਜ਼ਾਤੀ ਰੰਜਿਸ਼ ਹੋਏਗੀ ਉਹਨਾਂ ਦੇ ਗੁਦਾਮਾਂ 'ਤੇ, ਉਹ ਪੈਸੇ ਪੂਸੇ ਲੈ ਕੇ 4 ਦਿਨ ਰੌਲਾ ਪਏਗਾ ਫਿਰ ਚਲੇ ਜਾਣਗੇ। ਬਾਕੀ ਜਿਹੜੇ ਉਹ ਇੱਕ ਬੰਦੇ ਨੂੰ ਫੜ ਲੈਣਗੇ ਜਿਨ੍ਹਾਂ ਨਾਲ ਕੋਈ ਰੰਜਿਸ਼ ਹੋਏਗੀ, ਬਾਕੀਆਂ ਨੂੰ ਖੁੱਲ੍ਹੀ ਆਜ਼ਾਦੀ ਦਿੱਤੀ ਹੁੰਦੀ ਆ।
ਪ੍ਰਾਈਸ ਕੰਟਰੋਲ ਮੈਜਿਸਟਰੇਟ ਤੁਹਾਡੇ ਇਸ ਤਰ੍ਹਾਂ ਦੀਆਂ ਸਾਰੇ। ਉਸ ਤੋਂ ਬਾਅਦ ਤੁਹਾਡੇ AC DC ਇਸ ਤਰ੍ਹਾਂ ਦੀਆਂ, ਜਗ੍ਹਾ ਜਗ੍ਹਾ ਕਰਪਸ਼ਨ ਆ ਤੁਹਾਡੀ, ਠੀਕ ਆ। ਫਿਰ ਤੁਸੀਂ ਕਹਿੰਦੇ ਆ ਜੀ ਅਸੀਂ ਬੜੇ ਉਹ ਆ, ਮਹਾਨ ਲੋਕ ਆ, ਅਸੀਂ ਬੜੀ ਕੰਮ ਕਰਦੇ ਹਾਂ ਕੌਮ ਲਈ। ਭਾਈ ਤੁਸੀਂ ਆਜ਼ਾਦੀਆਂ ਮਨਾਓ, ਹਰ ਚੀਜ਼ ਮਨਾਓ, ਕਿਉਂਕਿ ਇਹ ਮੁਲਕ ਤੁਹਾਡਾ, ਸਾਡਾ ਤਾਂ ਹੈ ਨਹੀਂ ਇਹ ਮੁਲਕ। ਅਸੀਂ ਜਿੰਨੀ ਮਰਜ਼ੀ ਇਸ ਮੁਲਕ 'ਚ ਮਿਹਨਤ ਕਰਨੀ ਹੈ, ਸਾਡਾ ਕਦੇ ਕੋਈ ਨਿਸ਼ਾਨੇ ਹੈਦਰ ਨਹੀਂ ਮਿਲਣਾ ਸਾਨੂੰ। ਇਹ ਸਿਰਫ ਇਹਨਾਂ ਲੋਕਾਂ ਨੂੰ ਮਿਲਣਾ ਜਿਹੜੇ ਕੁਰਸੀਆਂ 'ਤੇ ਬੈਠੇ ਆ ਔਰ ਜਿਹੜੇ ਸਿਰੇ ਦੇ ਕਰਪਟ ਆ। ਕੋਈ ਇਨਵੈਸਟੀਗੇਸ਼ਨ ਕਰਾ ਕੇ ਕਿਸੇ ਇੱਕ ਵਜ਼ੀਰ, ਮਸ਼ੀਰ, ਫੌਜੀ ਕਿਸੇ ਦੇ ਖਿਲਾਫ ਕਰਾ ਕੇ ਦੇਖ ਲਓ, ਉਹ ਕਰਪਟ ਨਾ ਨਿਕਲੇ ਤਾਂ ਫਿਰ ਦੱਸਿਓ। ਮੁਲਕ 'ਚ ਚਲੋ ਇਹ ਹੀ ਬੰਦੇ ਚੁਗ ਲੈਣ ਆਪਣੇ, ਕਿ ਮੁਲਕ ਦੇ ਵਿੱਚ 100 ਬੰਦਿਆਂ ਦੇ ਖਿਲਾਫ ਜਿਹੜਾ ਨਾ ਬਿਲਕੁਲ ਸ਼ਫਾਫ ਤਹਿਕੀਕ ਕਰਾਉਣੀ ਹੈ ਔਰ ਮੀਡੀਆ ਕਰਾਉਣੀ ਹੈ। ਤੁਸੀਂ ਜਿਹੜੀ ਹੈ ਨਾ ਇੱਕ ਕੋਈ 10 ਦਿਨ ਟਾਈਮ ਰੱਖ ਲਓ ਕਿ 10 ਦਿਨ ਦੇ ਵਿੱਚ ਕਰਾਉਣੀ ਹੈ। ਹੁਣ ਸਾਡੀਆਂ ਏਜੰਸੀਆਂ ਵਗੈਰਾ ਇੰਨੀਆਂ ਤਾਂ ਟਾਪ ਕਲਾਸ ਹੈ ਦੁਨੀਆ ਦੇ ਵਿੱਚ, ਹੋ ਕੇ ਉਹ 10 ਦਿਨ ਦੇ ਵਿੱਚ ਅਗਰ ਪੂਰੇ ਮੁਲਕ ਦੇ ਵਿੱਚ 100 ਬੰਦਿਆਂ ਨੂੰ ਨਹੀਂ ਉਹ ਕਰ ਸਕਦੀਆਂ ਨਾ, ਅਤੇ ਫਿਰ ਜਿਹੜਾ ਨਾ ਕੋਈ 100 ਬੰਦੇ ਚੁਣ ਕੇ ਕਰ ਲੈਣ। ਸਾਡੀ ਇਸਟੈਬਲਿਸ਼ਮੈਂਟ ਹੀ ਕੋਈ 100 ਬੰਦੇ ਚੁਣ ਕੇ ਉਹਨਾਂ ਦੀ ਸ਼ਫਾਫੀਅਤ ਕਰ ਲਵੇ ਤਾਂ ਪਤਾ ਲੱਗ ਜੂਗਾ ਕਿੰਨੀ ਖੁਸ਼ਹਾਲੀ ਹੈ ਮੁਲਕ 'ਚ। ਯਾਰ ਕਰੋੜਾਂ ਰੁਪਏ ਬਣਾ ਜਾਂਦੇ ਆ ਤੁਸੀਂ, ਇਹ ਲੋਕ ਸਿਆਸਤਦਾਨ ਇਹਨਾਂ ਦੇ ਪਿੱਛੇ ਰਹਿ ਕੇ ਕਰੋੜਾਂ ਰੁਪਏ ਬਣਾ ਜਾਂਦੇ ਆ। ਇਸਟੈਬਲਿਸ਼ਮੈਂਟ ਕਰੋੜਾਂ ਰੁਪਏ ਬਣਾ ਜਾਂਦੀ ਆ। ਇਹ ਜਿਹੜੀ ਤੁਹਾਡੀ ਬਿਊਰੋਕਰੇਸੀ ਆ ਇਹ ਕਰੋੜਾਂ ਰੁਪਏ ਬਣਾ ਜਾਂਦੀ ਹੈ। ਸਾਈਕਲਾਂ 'ਤੇ ਆਉਂਦੇ ਆ ਇਹ, ਜਦੋਂ CSS ਕਰ ਰਹੇ ਹੁੰਦੇ ਆ, ਇਹਨਾਂ ਦੇ ਭੀਖ ਮੰਗ ਕੇ ਇਹ ਪੜ੍ਹ ਰਹੇ ਹੁੰਦੇ ਆ, ਅਤੇ ਇਹ ਐਡੀ ਜਿਹੜੀ ਹੈ ਨਾ ਇਹਨਾਂ ਦੀ ਤਰੱਕੀ ਹੋ ਜਾਂਦੀ ਹੈ। ਫਿਰ ਉਹਦੇ ਤੋਂ ਬਾਅਦ ਕਿ ਇਹ ਕਰੋੜਾਂ ਦੇ ਇਹਨਾਂ ਦੀਆਂ ਜਾਇਦਾਦਾਂ ਹੁੰਦੀਆਂ, ਇਹ ਪਿੱਛੋਂ ਫਿਰ ਜ਼ਿਮੀਂਦਾਰ ਬਣ ਜਾਂਦੇ ਆ। ਯਾਰ ਕੋਈ ਇੱਕ ਗੈਰਤ ਤਾਂ ਕਰ ਲਓ, ਕਿਸੇ ਬੰਦੇ 'ਚ ਗੈਰਤ ਹੀ ਕੋਈ ਨਹੀਂ ਹੈਗੀ। ਹਰ ਬੰਦਾ ਇਸ ਮੁਲਕ 'ਚ ਕਰਪਟ। ਫਿਰ ਜੀ ਇਹ ਹਰ ਚੀਜ਼ ਨੂੰ ਇਹਨਾਂ ਨੇ ਬਣਾਇਆ ਹੋਇਆ ਜੀ, ਇੱਕ ਜਿਸ ਤਰ੍ਹਾਂ ਕਹਿੰਦੇ ਆਰਟੀਫਿਸ਼ਲ ਚੀਜ਼ਾਂ ਬਣਾਈ ਹੋਈਆਂ। ਉਹ ਯਾਰ ਕੋਈ ਜਿਵੇਂ ਸੱਚਾਈ ਦਾ ਕਿਸੇ ਨੂੰ ਪਤਾ ਹੀ ਨਹੀਂ ਇਸ ਮੁਲਕ ਦੇ ਵਿੱਚ। ਸਾਡੇ ਵੱਲੋਂ ਇਮਰਾਨ ਖਾਨ ਆਵੇ, ਸਾਡੇ ਵੱਲੋਂ ਕੋਈ ਆ ਜਾਵੇ, ਸਾਰੇ ਕਰਪਟ ਆ। ਅਗਰ ਇਮਰਾਨ ਖਾਨ ਨੂੰ ਅਸੀਂ ਕਹਿੰਦੇ ਨਾ ਵੀ ਉਹ ਬੰਦਾ ਬੜਾ ਜਿਹੜਾ ਨਾ ਇਮਾਨਦਾਰ ਹੋਏਗਾ ਉਹ, ਲੇਕਿਨ ਇੱਕ ਬੰਦੇ ਦੀ ਇਮਾਨਦਾਰੀ ਨੇ ਕੀ ਕਰਨਾ ਇਸ ਮੁਲਕ 'ਚ। ਨਾਲ ਕੁੱਤੇ ਬਿੱਲੇ ਟੁਰੇ ਫਿਰਦੇ ਹੁੰਦੇ ਆ 2 ਨੰਬਰ, ਉਹ ਬੰਦੇ ਨੂੰ ਨਹੀਂ ਜੀਣ ਦਿੰਦੇ ਕਿਸੇ ਪਾਸੇ। ਇੱਕ ਬੰਦੇ ਦੀ ਇਮਾਨਦਾਰੀ ਇਸ ਮੁਲਕ ਦੇ ਵਿੱਚ ਕਦੇ ਚੱਲ ਹੀ ਨਹੀਂ ਸਕਦੀ। ਠੀਕ ਆ, ਉਹ ਇਮਾਨਦਾਰ ਹੋਏਗਾ, ਲੇਕਿਨ 4 ਸਾਲ 3.5 ਸਾਲ ਤਾਂ ਉਹਨੇ ਵੀ ਇਸੇ ਇਸਟੈਬਲਿਸ਼ਮੈਂਟ ਨਾਲ ਜ਼ਿੰਦਗੀ ਗੁਜ਼ਾਰੀ ਹੈ। ਇਹ ਮੁਲਕ ਦਾ ਹਾਲਾਤ ਕਦੇ ਬਦਲ ਨਹੀਂ ਸਕਦੇ, ਜਿੰਨੇ ਮਰਜ਼ੀ ਲੋਲੀਪੋਪ ਦੇ ਦਿਓ ਸਾਨੂੰ, ਵੀ ਜਦੋਂ ਤੱਕ ਅਸੀਂ ਖੁਸ਼ਹਾਲ ਨਹੀਂ ਹੋਣਾ। ਠੀਕ ਆ, ਹੁਣ ਸਾਡੇ ਸਟੇਜ ਇਹ ਆ ਵੀ ਅਸੀਂ ਆਪਣੀਆਂ ਜ਼ਮੀਨਾਂ ਜਿਹੜੀਆਂ ਨਾ ਠੇਕੇ ਦਿੱਤੀਆਂ ਇਸ ਦਫਾ ਬਹੁਤ ਘੱਟ ਰੇਟ 'ਤੇ। ਆਹ ਫਸਲਾਂ ਨਹੀਂ ਬੀਜੀਆਂ ਕਿ ਜਦੋਂ ਬਚਣਾ ਹੀ ਕੁਛ ਨਹੀਂ, ਨੁਕਸਾਨ 'ਚ ਜਾਣੀਆਂ। ਪੱਲਿਓਂ ਅਸੀਂ ਤਾਂ ਲਾ ਕੇ ਥੱਕ ਗਏ ਹਾਂ, ਮਜ਼ਦੂਰੀ ਕਰਕੇ ਅਸੀਂ ਤਾਂ ਫਸਲਾਂ ਬੀਜਣ ਤੋਂ ਥੱਕ ਗਏ ਹਾਂ। ਹੁਣ ਅਗਲੀ ਸਟੇਜ ਕਿਸਾਨਾਂ ਦੀ ਵੀ ਜ਼ਮੀਨਾਂ ਅਸੀਂ ਵੇਚਣੀਆਂ ਅਤੇ ਲੈਣ ਵਾਲੇ ਕੋਲ ਹੋਣੇ ਆ। ਇਹੀ ਸਾਡੀ ਬਿਊਰੋਕਰੇਸੀ ਦੇ ਵਿੱਚ ਲੋਕ ਲੈਂਦੇ ਆ, ਇਹਨਾਂ ਦੇ ਰਿਸ਼ਤੇਦਾਰ ਲੈਂਦੇ ਆ, ਇਹ ਸਾਡੇ ਸਿਆਸਤਦਾਨ ਲੈਂਦੇ ਆ। ਇਹਨਾਂ 'ਤੇ ਖੁਸ਼ਹਾਲੀ ਤਾਂ ਮੁਲਕ ਦੇ ਵਿੱਚ 12 ਮਹੀਨੇ ਰਹਿੰਦੀ ਹੈ, ਕਿਸਾਨ 'ਤੇ ਤਾਂ ਕਦੇ ਆਈ ਨਹੀਂ ਹੈਗੀ। ਔਰ ਫਿਰ ਤੁਸੀਂ ਅਵਾਰਡ ਦੇਣ ਲੱਗੇ ਹੋਏ ਆ। ਅਵਾਰਡ ਤੁਸੀਂ ਇਹੋ ਜਿਹੇ ਲੋਕਾਂ ਨੂੰ ਦਿੰਦੇ ਆ ਜਿਨ੍ਹਾਂ ਦੀ ਕੋਈ ਖਿਦਮਤ ਨਹੀਂ। ਹੁਣ ਅਤਾ ਤਾਰੜ ਦੀ ਕਿਹੜੀ ਖਿਦਮਤ ਬਈ, ਉਹ TV 'ਤੇ ਬਹਿ ਕੇ ਜੀ ਦੱਸਣ ਲੱਗਿਆ ਜੀ ਹਮਨੇ ਇਹ ਕਰ ਦਿਆ, ਹਮਨੇ ਉਹ ਕਰ ਦਿਆ। ਯਾਰ ਤੁਸੀਂ ਖੁਦਾ ਦਾ ਖੌਫ ਕਰ ਲਓ, ਕੁਛ ਇਸ ਮੁਲਕ ਦੇ ਵਿੱਚ ਤਰੱਕੀ ਲਿਆਓ। ਅਸੀਂ ਉਸ ਦਿਨ ਮੰਨਾਂਗੇ ਜਿਹੜੇ ਦਿਨ ਸਾਡੀ DAP ਸਸਤੀ ਹੋਊਗੀ, ਯੂਰੀਆ ਸਸਤੀ ਹੋਊਗੀ, ਪਾਣੀ ਸਸਤਾ ਹੋਏਗਾ, ਪੈਸਟੀਸਾਈਡ ਸਸਤੀ ਹੋਏਗੀ। ਉਹਨਾਂ ਚੀਜ਼ਾਂ ਨੂੰ ਤੁਸੀਂ ਕਿਸੇ ਨੇ ਲਗਾਮ ਨਹੀਂ ਦਿੱਤੀ ਹੋਈ। ਠੀਕ ਆ, ਸਾਡੀਆਂ ਚੀਜ਼ਾਂ ਜਦੋਂ ਮਾਰਕੀਟ 'ਚ ਆਉਂਦੀਆਂ, ਮਾਰਕੀਟ ਬਿਲਕੁਲ ਥੱਲੇ ਬਹਿ ਜਾਂਦੀ ਆ। ਪਾਕਿਸਤਾਨ ਡਿਫਾਲਟ ਕਰ ਜਾਂਦਾ, ਪਾਕਿਸਤਾਨ 'ਚ ਪਤਾ ਨਹੀਂ ਕਿੰਨੀ ਕੁ ਗੁਰਬਤ ਆ ਜਾਂਦੀ ਆ ਸਾਡੀ ਚੀਜ਼ਾਂ ਦੀ। ਹੁਣ ਸਾਡਾ ਗੰਨਾ ਵਾ ਕਿਸਾਨਾਂ ਦਾ, ਸਾਡੇ ਤੋਂ ਗੰਨਾ ਯਾਰ ਤੁਸੀਂ 400 ਰੁਪਏ ਲੈਂਦੇ ਆ, ਸਾਨੂੰ ਚੀਨੀ ਤੁਸੀਂ 200 ਰੁਪਏ ਦੇਣ ਲੱਗੇ ਹੋ ਕਿਲੋ। ਮਣ ਗੰਨਾ ਸਾਡਾ ਤੁਸੀਂ 400 ਨੂੰ ਲੈ ਲੈਂਦੇ ਆ। ਉਦੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਉਦੋਂ ਕਿਸੇ ਹਕੂਮਤ ਨੂੰ, ਕਿਸੇ ਇਸਟੈਬਲਿਸ਼ਮੈਂਟ ਨੂੰ, ਕਿਸੇ ਬਿਊਰੋਕਰੇਸੀ 'ਚ ਸ਼ਰਮ ਹਯਾ ਹੈ ਹੀ ਨਹੀਂ। ਔਰ ਇਸ ਮੁਲਕ ਦੇ ਵਿੱਚ ਸਭ ਤੋਂ ਜ਼ਿਆਦਾ ਕਰਪਟ ਲੋਕ ਜਿਹੜੇ ਆ ਨਾ, ਚੋਰ, ਲੁਟੇਰੇ, ਡਾਕੂ, ਉਹ ਬਿਊਰੋਕਰੇਸੀ ਆ। ਉਹ ਸਾਡੀ ਅਦਲੀਆ ਵਾ, ਉਹ ਸਾਡੇ ਲਾਇਰ ਆ, ਵਕੀਲ ਆ, ਇਹ ਸਾਡੀ ਇਸਟੈਬਲਿਸ਼ਮੈਂਟ ਆ। ਪੜ੍ਹੇ ਲਿਖੇ ਲੋਕ ਆ ਸਾਰੇ, ਔਰ ਇਹ ਪੜ੍ਹੇ ਲਿਖੇ ਚੋਰ ਆ ਸਾਰੇ।
ਮੁਲਕ ਨੂੰ ਲੋਟੀ ਪੜ੍ਹੇ ਲਿਖੇ ਲੋਕ ਰਹੇ ਆ, ਗਰੀਬ ਬੰਦਾ ਕਿੱਥੋਂ ਲੁੱਟ ਰਿਹਾ। ਔਰ ਹਰ ਸਰਕਾਰੀ ਮਹਿਕਮੇ 'ਚ ਇੱਕ ਚਪੜਾਸੀ ਤੋਂ ਲੈ ਕੇ ਉੱਤੇ ਤੱਕ ਬੰਦਾ ਕਰਪਟ ਆ। ਕੋਈ ਬੰਦਾ ਪੈਸੇ ਲੈਣੋਂ ਨਹੀਂ ਛੱਡਦਾ ਹੈਗਾ। ਕੋਈ ਬੰਦਾ ਕਿਤੇ ਦਾ ਲੱਗੇ ਉਹ ਕਹਿੰਦਾ ਜੀ ਨਾ ਮੈਂ ਤਾਂ ਪਹਿਲੇ ਹਾਂ ਜੀ, ਮੇਰਾ ਤਾਂ ਹੱਕ ਆ। ਈਵਨ ਮੈਂ ਸਰਕਾਰੀ ਮਹਿਕਮਿਆਂ ਨਾਲ ਕੰਮ ਕੀਤਾ, ਸਰਕਾਰੀ ਮਹਿਕਮਿਆਂ ਦੇ ਵਿੱਚ ਬੰਦੇ ਕਹਿੰਦੇ ਆ ਜੀ ਸਾਡਾ ਹੱਕ ਆ, ਪਰਸੈਂਟੇਜ ਲੈਣਾ ਸਾਡਾ ਹੱਕ ਆ, ਅਸੀਂ ਕੰਮ ਕਰਦੇ ਹਾਂ। ਤੁਸੀਂ ਤਨਖਾਹ ਕਿਹੜੀ ਚੀਜ਼ ਦੀ ਲੈਂਦੇ ਆ ਤੁਸੀਂ? ਈਵਨ ਕਿ ਇੱਥੇ ਵਾਪਡਾ ਚਲੇ ਜਾਓ, ਨਵਾਂ ਮੀਟਰ ਲਵਾਉਣ ਵਾਸਤੇ ਤੁਸੀਂ SDO ਉਰੇ ਪਰੇ ਔਨਲਾਈਨ ਪਹਿਲੇ ਤਾਂ ਸਿਸਟਮ ਸਮਝੋ ਨਾ, ਜਿਹੜਾ ਸਾਡੇ ਨਾਲ ਉਹ ਜ਼ਲਾਲਤ ਦਾ ਉਹ ਕੀਤੇ ਆ जी, ऑनलाइन कर दिया है सब काम हमने। अब ऑनलाइन एप्लीकेशन जमा करवाएंगे आप, फिर आपका नंबर आएगा, फिर आपके विज़िट होंगे, फिर ये होगा, फिर वो होगा। चलो जी ऑनलाइन एप्लीकेशन जमा होगी। हूँ मैं बजाते खुद दसदा तुहानूं, मैं अपनी ऑनलाइन एप्लीकेशन जमा करा के आया उत्थे, ਮੈਨੂਅਲੀ ਫਾਈਲ ਵੀ ਜਮ੍ਹਾਂ ਕਰਾਈ ਮੈਂ, ਜਿਹੜਾ ਉਹਨਾਂ ਦਾ ਕੋਈ ਰਿਕਾਰਡ ਰੂਮ ਸੀ ਉਹਦੇ ਵਿੱਚ। ਉਹਨਾਂ ਨੇ ਕਿਹਾ ਜੀ ਅਸੀਂ ਇਹ ਲਾਈਨ ਸੁਪਰੀਡੈਂਟ ਕੋਲ ਪਹੁੰਚਾ ਦੇਣੀ ਹੈ ਅਤੇ ਤੁਸੀਂ ਫਿਰ ਉਹਨਾਂ ਨੂੰ ਮਿਲ ਲਿਓ। ਮੈਂ ਕਿਹਾ ਠੀਕ ਹੈ ਜੀ। ਉਹ 15 ਦਿਨ ਉਹਨਾਂ ਨੇ ਕਿਹਾ ਜੀ 2-4 ਦਿਨ ਬਾਅਦ ਜਿਹੜਾ ਨਾ ਵਿਜ਼ਿਟ ਕਰਨ ਆਏਗਾ ਸਾਡਾ ਬੰਦਾ। ਅੱਛਾ ਜੀ ਠੀਕ ਹੋ ਗਿਆ। 2-4 ਦਿਨ ਨਹੀਂ ਗੁਜ਼ਰੇ, ਮਹੀਨਾ ਗੁਜ਼ਰ ਗਿਆ। ਮੈਂ ਮਹੀਨੇ ਬਾਅਦ ਗਿਆ, ਅੱਗੋਂ ਜੀ ਉਹ ਦੱਸਣ ਲੱਗੇ ਆ ਜੀ ਫਾਈਲ। ਮੈਂ ਕਿਹਾ ਕਿੱਥੇ ਮੇਰੀ ਉਹ ਫਾਈਲ ਜੀ? ਪਤਾ ਨਹੀਂ ਕਿੱਥੇ ਆ। ਅਸੀਂ ਤਾਂ ਸੁਪਰੀਡੈਂਟ ਕੋਲ ਛੱਡ ਦਿੱਤੀ। ਸੁਪਰੀਡੈਂਟ ਦੇ ਰੂਮ 'ਚ ਗਿਆ, ਉਹਨੇ ਕਿਹਾ ਜੀ ਆਹ ਪਈਆਂ ਫਾਈਲਾਂ ਚੁੱਕ ਕੇ ਦੇਖ ਲਾ ਤੇਰੀ ਕਿਹੜੀ ਆ। ਅਤੇ ਹੁਣ ਜੀ ਚੇਂਜ ਹੋ ਗਿਆ ਤਰੀਕਾਕਾਰ, ਦੁਬਾਰਾ ਐਪਲੀਕੇਸ਼ਨ ਦਿਓ। ਮੈਂ ਕਿਹਾ ਅੱਛਾ ਜੀ ਤੁਸੀਂ ਔਨਲਾਈਨ ਮੈਨੂੰ ਮੇਰੇ ਕਾਗਜ਼ਾਤ ਤਾਂ ਕੱਢ ਦਿਓ ਨਾ, ਮੈਂ ਜਿਹੜੀ ਔਨਲਾਈਨ ਐਪਲੀਕੇਸ਼ਨ ਦਿੱਤੀ ਸੀ, ਅਤੇ ਮੈਂ ਤਾਂ ਕਿ ਨਵੇਂ ਕਾਗਜ਼ ਨਾ ਬਣਾਉਣੇ ਪੈਣ। ਅੱਗੋਂ ਫਰਮਾ ਰਹੇ ਆ ਜੀ ਔਨਲਾਈਨ, ਅਤੇ ਉਹ ਤੁਸੀਂ ਆਪ ਹੀ ਕਢਾਉਣੀ ਹੈ, ਸਾਨੂੰ ਤਾਂ ਪਤਾ ਨਹੀਂ ਉਹਦਾ। ਅੱਛਾ ਜੀ ਔਨਲਾਈਨ ਫਿਰ ਕਿਸ ਚੀਜ਼ ਦੀ ਸੀ? ਮੇਰਾ ਮਤਲਬ 2-3 ਹਜ਼ਾਰ ਜਿਹੜਾ ਲੱਗਿਆ ਉਹ ਕਿਸ ਚੀਜ਼ ਦਾ ਲੱਗਿਆ? ਉਹ ਗੌਰਮੈਂਟ ਨੂੰ ਤਾਂ ਪਰਵਾਹ ਨਹੀਂ ਹੈਗੀ, ਜਾਂ ਗੌਰਮੈਂਟ ਦੇ ਸੁਪਰੀਡੈਂਟ ਨੂੰ ਜਾਂ SDO ਨੂੰ ਜਾਂ ਕਿਸੇ ਬੰਦੇ ਨੂੰ ਤਾਂ ਪਰਵਾਹ ਨਹੀਂ। ਕਿਉਂ ਬੈਠੇ ਆ ਕੁਰਸੀ 'ਤੇ, ਪੱਖਾ ਲੱਗੇ ਹੋਏ, AC ਲੱਗੇ ਹੋਏ, ਬੈਠੇ ਆ ਆਪਾਂ ਨੂੰ ਕਿਹਨੇ ਪੁੱਛਣਾ? ਇੱਥੇ ਪੁੱਛਣ ਵਾਲਾ ਕੋਈ ਹੈ ਹੀ ਨਹੀਂ। ਅੱਛਾ ਜੀ ਉਹ ਭੱਜ ਨੱਸ ਕੇ ਮੈਂ ਨਵੇਂ ਕਾਗਜ਼ ਕਢਾ ਕੇ ਫਾਈਲ ਬਣਵਾਈ। ਉਹਦੇ ਤੋਂ ਬਾਅਦ ਜੀ ਨਵੀਂ ਜਮ੍ਹਾਂ ਕਰਾਈ ਮੈਂ। ਫਿਰ ਉਹ ਜਿਹੜਾ ਉਹਨਾਂ ਨੇ ਆਵਾਮ ਦੀ ਸਹੂਲਤ ਲਈ ਸਹੂਲਤ ਡੈਸਕ ਕਾਇਮ ਕੀਤੇ ਹੋਏ ਆ। ਹੁਣ ਕਿਸੇ ਵਾਪਡਾ ਦੇ ਦਫ਼ਤਰ ਜਾਓ ਨਾ, ਅਤੇ ਉਹ ਬਣਾਏ ਹੋਏ ਆ, 2 ਬੰਦੇ ਬੈਠੇ ਹੁੰਦੇ ਆ ਕਿ ਕੰਪਿਊਟਰ ਰੱਖ ਕੇ, ਪਤਾ ਨਹੀਂ ਚਲਾਉਣਾ ਵੀ ਆਉਂਦਾ ਜਾਂ ਨਹੀਂ, ਸਾਨੂੰ ਤਾਂ ਉਹ ਸਾਈਡ 'ਤੇ ਜਾਣ ਨਹੀਂ ਦਿੰਦੇ। ਅੱਛਾ ਉਹਨੂੰ ਮੈਂ ਕਿਹਾ ਯਾਰ ਐਵੇਂ ਆ, ਹੁਣ ਮੇਰੀ ਔਨਲਾਈਨ ਐਪਲੀਕੇਸ਼ਨ ਹੈ, ਮੈਂ ਕਾਗਜ਼ ਲਿਆ ਹੈ ਅਤੇ ਮੇਰੀ ਤੂੰ ਹੁਣ ਸਬਮਿਟ ਕਰ। ਉਹ ਅੱਗੋਂ ਫਰਮਾ ਰਹੇ ਨਹੀਂ ਇਹ ਆਪਨੇ ਬਾਹਰ ਸੇ ਕਰਵਾਨੀ ਹੈ। ਬਾਹਰ ਏਜੰਟ ਬੈਠੇ ਇਹਨਾਂ ਦੇ ਰਿਸ਼ਤੇਦਾਰ, ਉਹ ਜੀ ਪੈਸੇ ਲੈਂਦੇ ਆ ਕੋਈ 2-2 ਹਜ਼ਾਰ ਫਾਈਲ ਦਾ। ਔਨਲਾਈਨ ਕਰ ਦਿੱਤੀ, ਚਲੋ ਜੀ ਔਨਲਾਈਨ ਹੋ ਗਈ। ਹੁਣ ਜੀ ਮੈਂ ਦੁਬਾਰਾ ਚੈੱਕ ਕਰਾਉਣ ਗਿਆ, ਅੱਗੇ ਉਹਨੇ ਕਿਹਾ ਜੀ ਆਹ 2-4 ਕਾਗਜ਼ ਤੇਰੇ ਘੱਟ ਆ ਜਿਹੜੇ ਆ ਨਾ, ਇਹਨਾਂ ਦੀ ਤਸਵੀਰ ਸਹੀ ਨਹੀਂ ਆਈ, ਇਹ ਦੁਬਾਰਾ ਅਪਲੋਡ ਕਰਾ। ਚਲੋ ਜੀ ਦੁਬਾਰਾ ਕਰਾਈ। ਹੁਣ ਮੈਂ ਕਿਹਾ ਜੀ ਕੀ ਪ੍ਰੋਸੈਸ ਹੋਏਗਾ? ਹੁਣ ਜੀ 2-4 ਸੁਪਰੀਡੈਂਟ ਨੂੰ ਜਾ ਕੇ ਮਿਲ ਲਓ ਜੀ। ਉਹ ਭਾਈ ਸਾਨੂੰ ਇੰਨੇ ਤੁਸੀਂ ਧੱਕੇ ਦੇਣ ਲੱਗੇ ਹੋਏ ਆ, ਠੀਕ ਆ। ਉਹ ਜਿਹੜੇ ਉਹ ਬੈਠੇ ਆ ਉਹ ਸੂਅਰ ਦੇ ਬੱਚੇ, ਉਹ ਕਿਹੜੀ ਸ਼ਾਇਦ ਤਨਖਾਹ ਲੈਣ ਲੱਗੇ ਆ? ਆਵਾਮ ਦੀ ਸਹੂਲਤ ਉਹਨਾਂ ਲਈ ਕੰਮ ਕਰਨ ਲਈ ਹੈ ਜਾਂ ਆਵਾਮ ਨੂੰ ਜ਼ਲੀਲ ਕਰਨ ਲਈ ਹੈ? ਠੀਕ ਹੈ। ਇੱਥੇ ਜਿਹੜਾ ਮਹਿਕਮਾ ਚੱਲ ਰਿਹਾ, ਉਹ ਤਾਂ ਮੈਂ ਜਾ ਕੇ ਮੈਨੂੰ ਇੱਕ ਬੰਦੇ ਨੇ ਕਿਹਾ ਜੀ 30 ਹਜ਼ਾਰ ਦੇ ਦੇ ਅਤੇ 2 ਹਫ਼ਤੇ ਦੇ ਵਿੱਚ ਮੀਟਰ ਲੈ ਜੀ। ਅੱਛਾ ਉਹ 30 ਹਜ਼ਾਰ ਨਾਲ ਪਾਕਿਸਤਾਨ ਦਾ ਕਾਨੂੰਨ, ਇਸ ਮੁਲਕ ਦੀ ਆਜ਼ਾਦੀ, ਉਹ ਸਾਰੀ ਆਜ਼ਾਦ ਹੋ ਜਾਣੀ ਹੈ। ਅਤੇ ਜਿਹੜਾ ਪ੍ਰੋਸੈਸ ਆ ਉਹਨੂੰ ਮੈਂ ਫਾਲੋ ਕੀਤਾ, ਉਹਦੇ ਨਾਲ ਆਜ਼ਾਦ ਨਹੀਂ ਹੋ ਰਿਹਾ ਇਹ ਮੁਲਕ। ਫਿਰ ਕਹਿੰਦੇ ਜੀ ਇਹ ਮੁਲਕ ਜਿਹੜਾ ਨਾ ਆਜ਼ਾਦ ਆ ਅਤੇ ਤਰੱਕੀ ਆ ਇੱਥੇ, ਫਲਾਣਾ ਅਤੇ ਟਮਕਾਣਾ। ਉਹ 30 ਹਜ਼ਾਰ ਨਾਲ ਕਾਨੂੰਨ ਕਾਇਦੇ ਸਾਰੇ ਵੜ ਜਾਣੇ ਆ, ਠੀਕ ਆ। ਉਹ 2 ਹਫ਼ਤੇ ਦੇ ਵਿੱਚ 2 ਹਫ਼ਤੇ ਤੋਂ ਪਹਿਲੇ ਹੀ ਦੇ ਦੇਣਾ। 2 ਹਫ਼ਤੇ ਤਾਂ ਵੈਸੇ ਹੀ ਉਹ ਦੱਸ ਰਹੇ ਆ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਨੂੰ ਇਹ ਦੱਸਣ ਉਹ ਕਿਸ ਤਰ੍ਹਾਂ ਜਿਹੜਾ ਨਾ 30 ਹਜ਼ਾਰ ਲੈ ਕੇ ਹਰ ਚੀਜ਼ ਠੀਕ ਹੋ ਜਾਣੀ ਹੈ। 30 ਹਜ਼ਾਰ ਨਾ ਦਿੱਤਾ ਤਾਂ ਮੈਂ ਧੱਕੇ ਖਾਣੇ ਆ ਜਗ੍ਹਾ ਜਗ੍ਹਾ। ਕਮਾਲ ਆ ਯਾਰ ਇਸ ਮੁਲਕ ਦੀ। ਇਸ ਮੁਲਕ 'ਚ ਆਜ਼ਾਦੀਆਂ ਬਣਾਈਆਂ ਜਾ ਰਹੀਆਂ, ਇੰਨੀ ਐਡਵਰਟਾਈਜ਼ਮੈਂਟ 'ਤੇ ਖਰਚੇ ਗੌਰਮੈਂਟ ਕਰ ਰਹੀ ਹੈ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ?